ਜਿਹੜੀ ਗੱਲ ਕਰੀਏ ਕੱਲ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਉਹ ਮੁਲਾਕਾਤ ਕਰਨਗੇ। ਇਹ ਮੁਲਾਕਾਤ ਹੋਣ ਵਾਲੀ ਥਾਂ ਵੀ ਕਹਿੰਦੇ ਵੀ ਬੜੀ ਇਤਿਹਾਸਕ ਰਹੀ ਆ। ਇਹ ਪ੍ਰਾਈਵੇਟ ਉੱਦਾਂ ਸਟੇਟ ਆ ਤੇ ਬਹੁਤ ਹੀ ਇੱਕ ਅਮੀਰ ਇਲਾਕੇ ਦੇ ਵਿੱਚ ਨਾਰਥਰਨ ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਆ। ਫਿਲੋਲੀ ਕਰਕੇ ਇਹ ਇਲਾਕਾ ਆ, ਨਾਰਥਰਨ ਕੈਲੀਫੋਰਨੀਆ ਦੀ ਕੋਸਟਲ ਰੇਂਜ ਦੇ ਉੱਤੇ ਤੱਟ ਦੇ ਨਜ਼ਦੀਕ ਆ। ਪਹਿਲੀ ਵਾਰ 1917 ਦੇ ਵਿੱਚ ਇਹ ਜਿਹੜੀ ਸਟੇਟ ਆ ਇਹ ਬਣਾਈ ਗਈ ਸੀ। ਇਹ ਪ੍ਰਾਈਵੇਟ ਰੈਜ਼ੀਡੈਂਸ ਆ ਇੱਕ ਟਾਈਮ ਦੇ ਉੱਤੇ ਰਿਹਾ, ਤੇ ਹੁਣ ਇਹ ਜਿਹੜਾ ਨੈਸ਼ਨਲ ਟਰਸਟ ਫਾਰ ਹਿਸਟੋਰਿਕ ਪ੍ਰੀਜ਼ਰਵੇਸ਼ਨ ਸਾਈਟ ਉਹ ਬਣਾਇਆ ਗਿਆ ਹੈ। 25 ਮੀਲ ਸਾਊਥ ਆਫ ਸੈਨ ਫਰਾਂਸਿਸਕੋ ਰੱਖਿਆ ਗਿਆ। ਏਪੈਕ ਦੀ ਕਾਨਫਰੰਸ ਦੇ ਦੌਰਾਨ ਇਹਨਾਂ ਦੋਨਾਂ ਲੀਡਰਸ ਦੀ ਜਿਹੜੀ ਮੀਟਿੰਗ ਆ ਉਸ ਨੇ ਸਾਰੀਆਂ ਹੀ ਸੁਰਖੀਆਂ ਬਟੋਰ ਲਈਆਂ ਆ ਵੀ ਇਹਨਾਂ ਦੋਨਾਂ ਮੁਲਕਾਂ ਦੇ ਲੀਡਰਸ ਦੇ ਦਰਮਿਆਨ ਕੀ ਗੱਲਬਾਤ ਹੋਣ ਜਾਵੇਗੀ। ਜਿਹੜੇ ਅਬਜ਼ਰਵਰ ਆ ਜਿਹੜੇ ਦੇਖ ਰਹੇ ਆ ਉਹ ਚਾਈਨਾ ਦੇ ਐਲੀਟ ਦੀ ਪੋਲਿਟਿਕਸ ਨੂੰ ਕਹਿੰਦੇ ਆ ਵੀ ਜਿਹੜੇ ਸ਼ੀ ਜਿਨਪਿੰਗ ਆ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਆ, ਇਕੱਲੇ ਡੋਮੈਸਟਿਕ ਹੀ ਨਹੀਂ ਇੰਟਰਨੈਸ਼ਨਲ ਆਡੀਅੰਸ ਦੇ ਵਿੱਚ ਵੀ ਮੈਂ ਵੀ ਬਾਈਡਨ ਦੇ ਅਮਰੀਕਾ ਦੇ ਰਾਸ਼ਟਰਪਤੀ ਦੇ ਇਕੁਅਲ ਹੈਗਾ ਆ ਤੇ ਮੈਨੂੰ ਵੀ ਓਨੀ ਹੀ ਇੱਜ਼ਤ ਮਾਣ ਜਿਹੜਾ ਆ ਉਹ ਮਿਲਣਾ ਚਾਹੀਦਾ ਆ ਜਿੰਨਾ ਇੱਕ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਮਿਲਦਾ ਆ। ਜਿਹੜੀ ਫਿਲੋਲੀ ਸਟੇਟ ਆ ਇਹ 650 ਏਕੜ ਦੇ ਵਿੱਚ ਫੈਲੀ ਹੋਈ ਆ। ਜਾਰਜੀਅਨ ਰਿਵਾਈਵਲ ਸਟਾਈਲ ਮੈਂਸ਼ਨ ਆ ਤੇ ਇੰਗਲਿਸ਼ ਰੈਨੇਸੈਂਸ ਸਟਾਈਲ ਗਾਰਡਨ ਜਿਹੜਾ ਇਸ ਦਾ ਬਣਿਆ ਹੋਇਆ ਆ। ਸੋ ਕਿਸੇ ਇਸ ਪਲੇਸ ਦੇ ਵਿੱਚ ਕਹਿੰਦੇ ਆ ਵੀ ਜਾਣਾ ਇੰਨਾ ਸੌਖਾ ਨਹੀਂ ਹੋਊਗਾ, ਕਾਫੀ ਜ਼ਿਆਦਾ ਸਿਕਿਉਰਿਟੀ ਰਹਿਣ ਵਾਲੀ ਆ। ਯੂਐਸ ਦੇ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਤੇ ਗਰਬਾਚੋਵ ਜਦੋਂ ਸੋਵੀਅਤ ਯੂਨੀਅਨ ਭੰਗ ਕੀਤੀ ਗਈ ਸੀਗੀ ਉਹ ਇੱਕ ਆਈਸਲੈਂਡ ਦੇ ਇੱਕ ਸੈਕਲੂਡਡ ਜੀ ਥਾਂ ਦੇ ਉੱਤੇ 1986 ਦੇ ਵਿੱਚ ਮਿਲੇ ਸੀਗੇ ਜਦੋਂ ਗਰਬਾਚੋਵ ਨੇ ਸੋਵੀਅਤ ਯੂਨੀਅਨ ਜਿਹੜੀ ਆ ਉਹ ਭੰਗ ਕੀਤੀ ਸੀਗੀ। ਸੋ ਹੁਣ ਦੇਖਦੇ ਆ ਵੀ ਕੀ ਇੱਥੇ ਜਿਹੜੀ ਆ ਉਹ ਗੱਲਬਾਤ ਦੋਨਾਂ ਦੇ ਦਰਮਿਆਨ ਹੁੰਦੀ ਆ। ਇਹ ਵੈਨਿਊ ਜ਼ਿਆਦਾਤਰ ਕਹਿੰਦੇ ਵੀ ਮਹਿੰਗੇ ਰੀਸਾਂ ਦੇ ਵਿਆਹ ਸ਼ਾਦੀਆਂ ਦੇ ਲਈ, ਕਮਰਸ਼ੀਅਲ ਫਿਲਮਿੰਗ, ਪ੍ਰਾਈਵੇਟ ਇਵੈਂਟਸ ਦੇ ਲਈ ਵਰਤਿਆ ਜਾਂਦਾ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਨਾਰਥਰਨ ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਆ ਉਹ ਆ ਰਿਹਾ ਹੈਗਾ। ਐਟਮੋਸਫੇਰਿਕ ਰਿਵਰ ਕਹਿੰਦੇ ਸਨੋ ਤੇ ਮੀਂਹ ਇਸ ਹਫ਼ਤੇ ਲੈ ਕੇ ਆਊਗਾ। ਅੱਜ ਰਾਤ ਜਾਂ ਕੱਲ ਤੋਂ ਜਿਹੜੇ ਆ ਮੀਂਹ ਆ ਇਹ ਸ਼ੁਰੂ ਹੋ ਜਾਊਗਾ। ਬੁੱਧਵਾਰ, ਵੀਰਵਾਰ, ਸ਼ਨੀਚਰਵਾਰ ਤੱਕ ਜੋ ਲਾਸ ਐਂਜਲਸ ਵਾਲਾ ਏਰੀਆ ਹੈ ਤੇ ਨਾਰਥਰਨ ਕੈਲੀਫੋਰਨੀਆ ਵਾਲਾ ਏਰੀਆ ਹੈ ਇੱਥੇ ਪੂਰਾ ਮੀਂਹ ਪਊਗਾ। ਸੈਨੋਜ਼ ਏਰੀਏ ਨੇ ਤਾਂ ਅਲਰਟ ਵੀ ਜਾਰੀ ਕੀਤਾ ਸੀ ਵੀ ਆਪਣੇ ਜਿਹੜੇ ਆ ਗਟਰਸ ਵਗੈਰਾ ਘਰਾਂ ਦੇ ਕਲੀਨ ਰੱਖੋ ਵੀ ਮੀਂਹ ਜ਼ਿਆਦਾ ਪੈ ਸਕਦਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਐਨਕੈਂਪਮੈਂਟਸ ਜੋ ਹੈਗੀਆਂ ਆ ਹੋਮਲੈਸ ਲੋਕਾਂ ਨੇ ਬਣਾਈਆਂ ਆ। 87 ਦੇ ਨਾਲ ਦੀ ਜੋ ਕ੍ਰੀਕ ਜਾਂਦੀ ਆ ਉਸ ਨੂੰ ਵੀ ਕਲੀਨ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਸੋ ਐਲ ਨੀਨੀਓ ਦਾ ਪੀਰੀਅਡ ਆ ਤੇ ਪ੍ਰੈਸ਼ਰ ਕਹਿੰਦੇ ਸੈਮੀ ਪਰਮਾਨੈਂਟ ਲੋ ਪ੍ਰੈਸ਼ਰ ਸਿਸਟਮ ਬਣਿਆ ਹੋਇਆ ਜਿਹਦੇ ਨਾਲ ਜ਼ਿਆਦਾ ਮੀਂਹ ਪੈਣ ਦੇ ਚਾਂਸ ਬਣੇ ਹੋਏ ਹੈਗੇ ਜੀ।